ਸੋ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਖੜਗੇ ਸਾਹਿਬ ਦੀ। ਮੋਦੀ ਤੇ ਅਮਿਤ ਸ਼ਾਹ ਦੇ ਉੱਤੇ ਕਰੜੇ ਸ਼ਬਦੀ ਵਾਰ ਕੀਤੇ। ਸ਼ਬਦੀ ਵਾਰ ਵੀ ਕੋਈ ਛੋਟੇ ਨਹੀਂ ਹੈ। ਦੇਸ਼ ਦੀਆਂ 2 ਟੌਪ ਪੋਜੀਸ਼ਨਸ ਉੱਤੇ 2 ਬੰਦੇ ਬੈਠੇ ਨੇ, ਪਰ ਉਹ ਕਹਿ ਰਹੇ ਨੇ ਖੜਗੇ ਕਹਿ ਰਹੇ ਨੇ ਕਿ ਜਿਹੜੇ ਅਮਿਤ ਸ਼ਾਹ ਨੇ ਉਹ ਚਾਹੁੰਦੇ ਨੇ ਅੱਤਵਾਦੀਆਂ ਤੋਂ ਸਹਿਯੋਗ। ਤੇ ਕਿਉਂ ਚਾਹੁੰਦੇ ਨੇ? ਖੜਗੇ ਬੋਲੇ ਨੇ ਇਹ ਗੱਲ। ਪ੍ਰਵੀਨ ਜੀ, ਅਸਲ 'ਚ ਕੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ। ਸੰਸਦ 'ਚ ਸੰਵੇਦਨਸ਼ੀਲ ਮੁੱਦਿਆਂ ਤੇ ਤਾਂ ਬੋਲਦੇ ਨਹੀਂ। ਨਾ ਉਹ ਬ੍ਰਿਜ ਭੂਸ਼ਣ ਤੇ ਕੁਸਕੇ ਨੇ, ਨਾ ਉਹ ਪਹਿਲਵਾਨਾਂ ਦੇ ਮਸਲਿਆਂ ਤੇ ਬੋਲੇ ਨੇ, ਨਾ ਉਹ ਮਣੀਪੁਰ ਮਾਮਲੇ ਤੇ ਖੁੱਲ੍ਹ ਕੇ ਸਾਹਮਣੇ ਆਏ ਨੇ। ਜੀ। ਨਾ ਉਹਨਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਕਿਸਾਨਾਂ ਦੀਆਂ ਜਿਹੜੀਆਂ ਉੱਥੇ ਜਾਨਾਂ ਗਈਆਂ ਉਹਨਾਂ ਦੇ ਉੱਤੇ ਇੱਕ ਹੰਝੂ ਬਹਾਇਆ, ਨਾ ਟਿੱਪਣੀ ਕੀਤੀ, ਨਾ ਦੁੱਖ ਪ੍ਰਗਟਾਇਆ, ਹੈ ਨਾ। ਉਹ ਸਾਰਾ ਵਰਤਾਰਾ ਆਪਾਂ ਦੇਖਿਆ। ਇਸ ਲਈ ਪਰ ਜਦੋਂ ਐਨਡੀਏ ਦੀ ਬੈਠਕ, ਜਦੋਂ ਆਪਣੇ ਸੰਸਦੀ ਦਲ ਦੀ ਬੈਠਕ, ਆਪਣੀ ਕੈਬਨਿਟ ਦੀ ਬੈਠਕ, ਫਿਰ ਗਿਆਨ ਖੂਬ ਝਾੜਦੇ ਨੇ। ਤੇ ਹਾਲ ਹੀ 'ਚ ਪਿਛਲੇ ਦਿਨੀ ਉਹਨਾਂ ਦੀ ਸੰਸਦੀ ਦਲ ਦੀ ਬੈਠਕ ਸੀ। ਜੀ। ਜਿਸ ਦਿਨ ਇਹ ਸੰਸਦੀ ਦਲ ਦੀ ਬੈਠਕ ਸੀ, ਉਸੇ ਦਿਨੇ ਅਮਿਤ ਸ਼ਾਹ ਖੜਗੇ ਨੂੰ ਚਿੱਠੀ ਲਿਖਦੇ ਨੇ। ਠੀਕ ਹੈ। ਸੰਸਦੀ ਦਲ ਦੀ ਬੈਠਕ ਦੇ ਵਿੱਚ ਨਰਿੰਦਰ ਮੋਦੀ ਆਪਣੇ ਸੰਸਦ ਮੈਂਬਰਾਂ ਨੂੰ, ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਕਹਿੰਦੇ ਨੇ ਕਿ ਇੰਡੀਆ ਬਣਾ ਲਿਆ, ਫਿਰ ਕੀ ਹੋ ਗਿਆ, ਕੁਝ ਨਹੀਂ ਹੋਣ ਲੱਗਾ, ਫਿਕਰ ਨਾ ਕਰਿਓ। ਈਸਟ ਇੰਡੀਆ ਕੰਪਨੀ ਵੀ ਆਈ ਸੀ, ਠੀਕ ਹੈ, ਉਹਦੇ ਵਿੱਚ ਵੀ ਇੰਡੀਆ ਸ਼ਬਦ ਸੀ, ਲੁੱਟਿਆ ਸਾਨੂੰ, ਹੈ ਨਾ। ਫਿਰ ਇੱਕੋ ਇੰਡੀਅਨ ਮੁਜਾਹਿਦੀਨ, ਉਹਦੇ ਵਿੱਚ ਵੀ ਇੰਡੀਆ ਹੈਗਾ। ਉਹੀ ਜਿਹਾ ਇੰਡੀਆ ਵੀ ਲਾ ਲੈਣ, ਕੁਝ ਨਹੀਂ ਹੁੰਦਾ ਕਹਿੰਦੇ। ਮਤਲਬ ਰਾਜਨੀਤਿਕ ਤੌਰ ਤੇ ਆਪਣੀ ਵਿਰੋਧੀ ਦਲਾਂ ਨੂੰ, ਮੈਂ ਕਹਿੰਦਾ ਉਹ ਕਰਪਟ ਨੇ, ਉਹ ਘਪਲੇਬਾਜ਼ ਨੇ, ਉਹ ਲੁਟੇਰੇ ਨੇ, ਉਹ ਡਾਕੂ ਨੇ, ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ, ਐਕਸ਼ਨ ਹੋਣਾ ਚਾਹੀਦਾ, ਇਨਕੁਆਇਰੀਆਂ ਹੋਣੀਆਂ ਚਾਹੀਦੀਆਂ ਨੇ। ਪਰ ਤੁਸੀਂ ਤੁਲਨਾ ਈਸਟ ਇੰਡੀਆ ਕੰਪਨੀ ਤੋਂ ਲੈ ਕੇ ਮੁਜਾਹਿਦੀਨ, ਜਿਹੜਾ ਹੈ ਨਾ ਇੰਡੀਅਨ ਮੁਜਾਹਿਦੀਨ ਵਰਗੇ ਨਾਲ ਕਰੋਗੇ, ਗਰੁੱਪਾਂ ਨਾਲ, ਇਹਦਾ ਮਤਲਬ ਤੁਸੀਂ ਸਾਫ਼ ਕਹਿ ਰਹੇ ਹੋ ਕਿ ਭਾਈ ਤੁਸੀਂ ਤਾਂ ਅੱਤਵਾਦੀ ਹੋ ਜੀ। ਚਲੋ ਠੀਕ ਹੈ, ਅਗਲਾ ਲੀਡਰ ਹੈ ਤੇ ਰਾਜਨੀਤੀ ਸਾਰਾ ਕੁਝ ਜਾਇਜ਼, ਅਗਲੇ ਨੇ ਕਿਹਾ, ਦੂਜੀ ਧਿਰ ਜਵਾਬ ਦੇਵੇ। ਪਰ ਫਿਰ ਜੇਕਰ ਉਹ ਅੱਤਵਾਦੀ ਨੇ, ਅੱਤਵਾਦੀ ਸੰਗਠਨਾਂ ਵਰਗੇ ਨੇ, ਉਹੇ ਜਿਹਾ ਇੰਡੀਆ ਹੈ ਉਹ ਜੀ, ਫਿਰ ਤੁਹਾਡੇ ਹੀ ਸਭ ਤੋਂ ਖਾਸਮ ਖਾਸ ਸਾਥੀ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਉਸੇ ਦਿਨ ਜਿਸ ਦਿਨ ਤੁਸੀਂ ਸੰਸਦੀ ਦਲ ਦੀ ਬੈਠਕ 'ਚ ਉਹਨਾਂ ਨੂੰ ਇਹ ਟੈਗ ਦਿੰਦੇ ਹੋ, ਉਸੇ ਦਿਨ ਚਿੱਠੀ ਲਿਖਦੇ ਨੇ ਕਿ ਸਾਡਾ ਸਹਿਯੋਗ ਦਿਓ ਜੀ, ਸੰਸਦ ਦੇ ਮਾਨਸੂਨ ਸੈਸ਼ਨ 'ਚ ਸਾਡਾ ਸਾਥ ਦਿਓ ਜੀ। ਤੇ ਇਹ ਚਿੱਠੀ ਬਕਾਇਦਾ ਤੌਰ ਤੇ ਅਮਿਤ ਸ਼ਾਹ ਨੇ ਕਾਂਗਰਸ ਦੇ ਪ੍ਰਧਾਨ ਖੜਗੇ ਨੂੰ ਤੇ ਅਧੀਰ ਰੰਜਨ ਚੌਧਰੀ ਨੂੰ ਲਿਖੀ ਹੈ ਜੀ। ਤੇ ਉਸ ਦੇ ਹਵਾਲੇ ਨਾਲ ਖੜਗੇ ਬੋਲ ਪਏ। ਫਿਰ ਖੜਗੇ ਕਹਿੰਦੇ ਜੀ ਸਾਨੂੰ ਦੱਸਤਾ ਦਿਓ ਕਿ ਹੁਣ ਬੀਜੇਪੀ ਨੂੰ, ਮੋਦੀ ਸਰਕਾਰ ਨੂੰ ਅੱਤਵਾਦੀਆਂ ਤੋਂ ਸਹਿਯੋਗ ਦੀ ਲੋੜ ਹੈ, ਅਸੀਂ ਤਾਂ ਅੱਤਵਾਦੀ ਹਾਂ ਫਿਰ ਜੀ। ਮਤਲਬ ਮੈਂ ਕਹਿੰਦਾ ਕਿ ਕਾਂਗਰਸ ਦੁੱਧ ਦੀ ਧੋਤੀ ਨਹੀਂ ਆ। ਜੇ ਅੱਜ ਕਾਂਗਰਸ ਦੀ ਇਹ ਦੁਰਦਸ਼ਾ ਤਾਂ ਆਪਣੀਆਂ ਨਲਾਇਕੀਆਂ, ਆਪਣੀਆਂ ਕਰਤੂਤਾਂ ਕਰਕੇ ਆ। ਜੇ ਵਿਰੋਧੀ ਦਲ ਖੁੱਡੇ ਲੱਗੇ ਨੇ ਤਾਂ ਬੀਜੇਪੀ ਨੂੰ ਉਹ ਚਾਲਾਂ ਚੱਲਣੀਆਂ ਆਉਂਦੀਆਂ ਨੇ, ਚਾਹੇ ਵੰਡ ਪਾਉਣ ਵਾਲੀਆਂ, ਚਾਹੇ ਕੁਛ ਕਰਨ ਵਾਲੀਆਂ ਆਉਂਦੀਆਂ ਨੇ। ਪਰ ਇਸ ਹੱਦ ਤੱਕ ਆਵਾਂਗੇ ਅਸੀਂ ਕਿ ਅਸੀਂ ਚੁਣੇ ਹੋਏ ਐਮਪੀਆਂ ਨੂੰ, ਐਮਐਲਏਆਂ ਨੂੰ, ਐਮਪੀਜ਼ ਨੂੰ, ਰਾਜ ਸਭਾ, ਲੋਕ ਸਭਾ ਨੂੰ, ਜਾਂ ਵਿਰੋਧੀ ਧਿਰ ਦੇ ਲੀਡਰਾਂ ਨੂੰ, ਪਾਰਟੀਆਂ ਨੂੰ, ਜੇ ਸਾਡੇ ਕੰਨੀ ਨਹੀਂ ਆਏ ਤਾਂ ਉਹ ਅੱਤਵਾਦੀ, ਜੇ ਸਾਡੇ ਕੰਨੀ ਆ ਗਏ ਤਾਂ ਉਹ ਦੇਸ਼ ਭਗਤ। ਸੋ ਇਸ ਲਈ ਖੜਗੇ ਨੇ ਖਾਸੇ ਖੜਕਾਏ ਤਾਂ ਹੈਗੇ ਨੇ ਜੀ, ਪਰ ਇੱਥੇ ਚਮੜੀ ਬਹੁਤ ਮੋਟੀ ਹੁੰਦੀ ਹੈ, ਇਹਨਾਂ ਦੀ ਵੀ ਮੋਟੀ ਹੈ ਤੇ ਉਹਨਾਂ ਦੀ ਵੀ ਮੋਟੀ ਹੈ। ਦੇਖੋ ਜਿਹੜੇ ਖੜਗੇ ਨੇ ਨਾ, ਕਾਂਗਰਸੀ ਪ੍ਰਧਾਨ ਨੇ, ਇਸ ਵੇਲੇ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਨੇ, ਤੇ ਇਹ ਉਹਨਾਂ ਲੋਕਾਂ ਦੇ ਵਿੱਚ ਆਉਂਦੇ ਨੇ। ਪਹਿਲੀ ਗੱਲ ਤਾਂ 80 ਸਾਲ ਤੋਂ ਉਮਰ ਨੇ, ਉਹ ਉਮਰ ਵੱਧ ਹੈ ਇਹਨਾਂ ਦੀ, 81 ਸਾਲ ਉਮਰ ਹੈ ਇਹਨਾਂ ਦੀ। ਉਹਨਾਂ ਲੋਕਾਂ ਦੇ ਵਿੱਚ ਆਉਂਦੇ ਨੇ ਜਿਹੜੇ ਕਾਂਗਰਸ ਦੇ ਵਿੱਚ ਰਹੇ ਤਾਂ ਸੀ, ਪਰ ਸਮੇਂ-ਸਮੇਂ ਤੇ ਉਹਨਾਂ ਨੇ ਆਪਣੀ ਆਵਾਜ਼ ਚੁੱਕੀ। ਔਰ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਕਾਂਗਰਸੀ ਸਕੈਮ, ਜਿਹੜੇ 2G ਸਕੈਮ ਤੋਂ ਲੈ ਕੇ ਕਾਮਨਵੈਲਥ ਘੁਟਾਲਾ, ਬੋਫਰ ਘੁਟਾਲਾ, ਇਹ ਘੁਟਾਲਾ, ਉਹ ਘੁਟਾਲਾ, ਜਿੰਨੇ ਵੀ ਅੱਜ ਲੰਬੀ ਲਿਸਟ ਹੈ ਕਾਂਗਰਸੀਆਂ ਦੇ ਨਾਲ ਤਾਲੁਕਾਤ ਰੱਖਦੀ, ਉਹਦੇ ਵਿੱਚ ਖੜਗੇ ਦਾ ਕਿਤੇ ਇੰਚ ਵੀ ਨਾ ਸ਼ਾਇਦ ਇਹਨਾਂ ਦਾ ਆਇਆ ਹੋਊ। ਨਹੀਂ, ਨਾ ਹੋਵੇ ਜੀ, ਹੈ ਤਾਂ ਉਸੇ ਪਾਰਟੀ ਦੇ ਪ੍ਰਧਾਨ ਨੇ ਨਾ। ਹਾਂ, ਹੈ ਉਸੇ ਪਾਰਟੀ ਦੇ ਪ੍ਰਧਾਨ, ਪਰ ਮੈਂ ਇੱਕ ਪਰਸਨਲੀ ਕਿਰਦਾਰ ਦੀ ਗੱਲ ਕਰਦਾ ਸੀ ਸ਼ਰਮਾ। ਹਾਂ, ਬਿਲਕੁਲ ਕਾਂਗਰਸੀ, ਹਾਂ, ਵਿਅਕਤੀਤਵ ਦੀ ਗੱਲ ਕਰਦਾ ਸੀ ਕਿ ਜਿਹੜਾ ਪਰਸਨਲੀ ਵਿਅਕਤੀਤਵ ਆ ਉਹ ਕਾਂਗਰਸੀ ਪਾਰਟੀ ਦੇ ਵਿੱਚ ਵਿਚਰਦੇ ਹਜ਼ਾਰਾਂ, ਸੈਂਕੜੇ ਹਜ਼ਾਰਾਂ ਲੀਡਰਾਂ ਨਾਲੋਂ ਚੰਗਾ ਹੋਣਾ। ਤੇ ਖੈਰ ਇਸੇ ਕਰਕੇ ਇਹਨਾਂ ਨੂੰ ਰਾਜ ਸਭਾ ਦੇ ਵਿੱਚ ਜਿਹੜੀ ਕਮਾਨ ਉਹ ਸੌਂਪੀ ਗਈ ਹੈ। ਕਰਨਾਟਕ ਤੋਂ ਸ਼ਾਇਦ ਇਹ ਰਾਜ ਸਭਾ ਦੇ ਵਿੱਚ ਅਗਵਾਈ ਕਰਦੇ ਨੇ।